ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਕੱਲ੍ਹ ਸ਼ਾਮੀ ਵੀ ਆਪਣਾ ਅਪਡੇਟ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਮਾੜੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਟੈਕਸਸ ਦੇ ਵਿੱਚ 21 ਜਾਣੇ ਇੱਕ ਗੋਲੀ ਦੇ ਨਾਲ ਇੱਕ ਸਦਾਈ ਬੰਦੇ ਨੇ ਮਾਰ ਦਿੱਤੇ ਆ, ਜਿਨ੍ਹਾਂ ਦੇ ਵਿੱਚੋਂ 19 ਸਕੂਲ ਦੇ ਬੱਚੇ ਸੀ ਤੇ 2 ਅਡਲਟ, ਇੱਕ ਟੀਚਰ ਸੀ। ਸੋ ਬਹੁਤ ਹੀ ਮਾੜੀ ਖਬਰ ਟੈਕਸਸ ਤੋਂ ਆ ਰਹੀ ਆ। 18 ਸਾਲਾਂ ਦਾ ਗਨਮੈਨ ਜਿਸ ਦੇ ਕੋਲ ਸੈਮੀ ਆਟੋਮੈਟਿਕ ਵੈਪਨ ਸੀਗੇ, ਇਸ ਨੇ ਸਭ ਤੋਂ ਪਹਿਲਾਂ ਆਪਣੀ ਗ੍ਰੈਂਡ ਮਦਰ ਨੂੰ ਘਰ 'ਚ ਮਾਰਿਆ, ਉਸ ਤੋਂ ਬਾਅਦ ਸਕੂਲ 'ਚ ਜਾ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਫਾਇਰਿੰਗ ਕਰਨ ਤੋਂ ਪਹਿਲਾਂ ਆਪਣੇ ਇੱਕ ਦੋਸਤ ਨੂੰ ਗਨਸ ਦੀ ਪਿਕਚਰ ਤੇ ਆਪਣੀ ਪਿਕਚਰ ਵੀ ਉਸਨੇ ਭੇਜੀ। ਸੋ ਜੇ ਤੁਸੀਂ ਪਿਕਚਰ ਦੇਖੋ ਬੜਾ ਰੋਣ ਆਉਂਦਾ ਆ ਵੀ ਕਿਸ ਤਰ੍ਹਾਂ 19 ਬੱਚੇ ਸਾਰੇ ਇੱਕ ਹੀ ਕਲਾਸਰੂਮ ਦੇ ਵਿੱਚ ਸੀ। 10 ਸਾਲਾਂ ਤੋਂ ਛੋਟੇ ਬੱਚੇ ਸੀ ਤਾਂ ਇੱਕ ਤਾਂ ਬੱਚੇ ਨੂੰ ਕੁਛ ਮਿੰਟ ਪਹਿਲਾਂ ਉਹਨੂੰ ਅਵਾਰਡ ਦਿੱਤਾ ਗਿਆ ਸੀ ਕਿਉਂਕਿ ਉਹ ਗ੍ਰੈਜੂਏਟ ਹੋਣਾ ਸੀ, ਗਾਹਾਂ ਮਿਡਲ ਸਕੂਲ ਦੇ ਵਿੱਚ ਜਾਣਾ ਸੀ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆ ਰਹੀ ਹੈ, ਪੂਰੀ ਦੁਨੀਆ 'ਚ ਇਸ ਖਬਰ ਨਾਲ ਹਾਹਾਕਾਰ ਮਚੀ ਹੋਈ ਹੈਗੀ ਹੈ। ਬਿਲਕੁਲ ਜੀ। ਸੀਨਾ ਜਿਹੜਾ ਉਹ ਸੁਣ ਕੇ ਅੱਖਾਂ ਨਮ ਹੋ ਜਾਂਦੀਆਂ ਆ, ਦਿਲ ਜਿੱਦਾਂ ਕਹਿੰਦੇ ਆ ਵੀ ਡਿੱਗ ਜਾਂਦਾ, ਵੀ ਬੰਦਾ ਪਤਾ ਨਹੀਂ ਲੱਗਦਾ, ਸਮਝ ਨਹੀਂ ਲੱਗਦੀ ਕੀ ਜਿਹੜਾ ਆ ਉਹ ਹੋ ਰਿਹਾ ਆ। ਅੱਜ ਇਹ ਹਾਦਸਾ ਵਾਪਰਨ ਤੋਂ ਬਾਅਦ ਅੱਜ ਫਿਰ ਬਹੁਤ ਸਾਰੇ ਜਿਹੜੇ ਮਾਪੇ ਆ ਉਹਨਾਂ ਨੇ ਸਕੂਲਾਂ ਨੂੰ ਆਪਣੇ ਬੱਚੇ ਜਿਹੜੇ ਉਹ ਤੋਰੇ ਹੋਣੇ, ਉਹ ਗਏ ਹੋਣੇ ਆ ਤੇ ਇਹੀ ਅਰਦਾਸ ਕਰਦੇ ਹੋਣੇ ਆ। ਨਾਲ ਦੇ ਨਾਲ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਵੀ ਹੋਊਗਾ ਵੀ ਖੌਰੇ ਇੱਦਾਂ ਦਾ ਕੋਈ ਸ਼ਦਾਈ ਬੰਦਾ ਉਹਨਾਂ ਦੇ ਬੱਚਿਆਂ ਦੇ ਸਕੂਲ ਦੇ ਵਿੱਚ ਨਾ ਜਾਵੇ। ਸੋ ਇਹ ਇੱਕ ਡਰ ਦਾ ਕਹਿਰ ਜਿਹੜਾ ਹੈ ਉਹ ਆ ਰਿਹਾ ਆ। 23 ਸਾਲਾਂ ਦੀ 23 ਸਾਲ ਤੋਂ ਪੜ੍ਹਾ ਰਹੀ ਇੱਕ ਅਧਿਆਪਕ, ਉਸ ਦਾ ਕਤਲ ਕਰ ਦਿੱਤਾ ਗਿਆ। ਇੱਕ ਨੂੰ ਥੋੜ੍ਹੇ ਚਿਰ ਜਿਹੜਾ ਹੋਇਆ ਸੀ, ਅਜੇ ਛੋਟੀ ਉਮਰ ਦੀ ਸੀਗੀ ਇੱਕ ਉਹ ਅਧਿਆਪਕ, ਤੇ ਬਾਕੀ 10-10 ਸਾਲ ਦੇ ਕੋਈ ਤੀਜੇ ਗ੍ਰੇਡ ਦਾ, ਕੋਈ ਚੌਥੇ ਗ੍ਰੇਡ ਦੇ ਜਿਹੜੇ ਬੱਚੇ ਆ ਉਹਨਾਂ ਦਾ ਕਤਲ ਇਸ ਦੇ ਵਿੱਚ ਕਰ ਦਿੱਤਾ ਗਿਆ। ਜਿੱਦਾਂ ਕੱਲ੍ਹ ਵੀ ਦੱਸਿਆ ਸੀਗਾ, ਇਹ ਜਿਹੜਾ ਇਲਾਕਾ ਯੂਵਾਲਡੀ ਟੈਕਸਸ ਆ, ਇਹ ਇੱਥੇ ਬਹੁਤਾਤ ਹਿਸਪੈਨਿਕ ਪਾਪੂਲੇਸ਼ਨ ਜਿਹੜੀ ਉਹ ਹੈਗੀ ਆ। ਕੱਲ੍ਹ ਵੀ ਜਿੱਦਾਂ ਦੱਸ ਰਹੇ ਸੀਗੇ ਵੀ ਵੀਕਐਂਡ ਦੇ ਉੱਤੇ ਸੌਕਰ, ਫੁੱਟਬਾਲ ਜਿਹੜਾ ਆ ਉਸ ਨੂੰ ਬਹੁਤ ਜ਼ਿਆਦਾ ਲੋਕ ਖੇਡਦੇ ਨੇ, ਦੇਖਦੇ ਨੇ। ਕੰਮ ਕਰਨ ਵਾਲਿਆਂ ਦਾ ਇਹ ਸ਼ਹਿਰ ਸੀਗਾ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਇਹ ਜਿਹੜਾ ਕਹਿਰ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ ਆ ਇਸ ਟਾਈਮ, ਬੱਚਿਆਂ ਦੇ ਇਸ ਕਤਲ ਤੋਂ ਬਾਅਦ 'ਚ ਪੋਲੀਟੀਕਲ ਇਮੋਸ਼ਨਸ ਫਲਾਈ ਕਰ ਰਹੇ ਨੇ, ਉੱਡ ਰਹੇ ਨੇ। ਇੱਕ ਦੂਜੇ ਦੇ ਉੱਤੇ ਤੌਹਮਤਾਂ, ਗੱਲਾਂ ਬਾਤਾਂ ਜਿਹੜੀਆਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ। ਜਿਹੜੇ ਸਿਆਸਤਦਾਨ ਨੇ ਸਦਨ ਦੇ ਵਿੱਚ ਆਪੋ ਆਪਣੇ ਜਿਹੜੇ ਬਿਆਨ ਦੇ ਰਹੇ ਆ। ਕੱਲ੍ਹ ਆਪਾਂ ਦੇਖਿਆ ਸੀਗਾ ਇੱਕ ਸੈਨੇਟਰ, ਉਹਨਾਂ ਨੇ ਜਿਹੜਾ ਉਹ ਬੜਾ ਭਾਵਨਾਤਮਕ ਜਿਹੜੀ ਉਹ ਗੱਲ ਆਖੀ ਵੀ ਅਸੀਂ ਲੜ ਕੇ ਇੱਥੇ ਪਹੁੰਚਦੇ ਹਾਂ, ਸੈਨੇਟਰ ਬਣਦੇ ਹਾਂ, ਤੇ ਪਰ ਆਪਾਂ ਇਹਨਾਂ ਬੱਚਿਆਂ ਦੇ ਲਈ ਕਰ ਕੀ ਰਹੇ ਹੈਗੇ ਆ। ਸੋ ਇੱਕ ਜਿਹੜੇ ਆ ਅੱਜ ਮਿਚ ਮਕੌਨਰ ਵੀ ਇਸ ਦੇ ਉੱਤੇ ਬੋਲੇ। ਉਹਨਾਂ ਨੇ ਇਸ ਮੈਨੀਅਕ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਵੀ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਡਿਰੇਂਜਡ ਯੰਗ ਮੈਨ ਮੈਨੀਅਕ ਜਿਹੜੇ ਆ ਉਹ ਗੱਲ ਆਖੀ। ਬਹੁਤੇ ਜਿਹੜੇ ਰਾਈਟ ਵਿੰਗ ਵੱਲੋਂ, ਰਿਪਬਲਿਕਨਸ ਵੱਲੋਂ ਮੈਂਟਲ ਇਲਨੈਸ ਨੂੰ ਇਹ ਸਾਰੀਆਂ ਜਿਹੜੀਆਂ ਮਾਸ ਸ਼ੂਟਿੰਗਸ ਹੋ ਰਹੀਆਂ ਉਸ ਦੇ ਵਿੱਚ ਰੂਟ ਕਾਜ਼ ਦੇ ਵਜੋਂ ਜਿਹੜਾ ਉਹ ਗਰਦਾਨਿਆ ਜਾ ਰਿਹਾ, ਦੱਸਿਆ ਜਾ ਰਿਹਾ ਆ। ਸੋ ਕਹਿੰਦੇ ਵੀ ਜਿਹੜੇ ਲੈਫਟ ਵਿੰਗ ਵਾਲੇ ਉਹ ਕਹਿ ਰਹੇ ਵੀ ਇਹ ਇਸ ਬਾਰੇ ਕੋਈ ਗੱਲ ਨਹੀਂ ਕਰ ਰਹੇ ਵੀ 18 ਸਾਲਾਂ ਦੇ ਇਸ ਨਿਆਣੇ ਦੇ ਕੋਲ ਹਾਈ ਪਾਵਰਡ ਵੈਪਨਸ ਆਈਆਂ ਕਿੱਦਾਂ, ਜੇ ਇਹ ਪ੍ਰੀਵੈਂਟ ਕੀਤੀਆਂ ਜਾ ਸਕਦੀਆਂ ਸੀ ਕਿ ਨਹੀਂ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕਿੱਦਾਂ ਜਿਹੜਾ ਇਸ ਦੇ ਵਿੱਚ ਬਣਦਾ ਆ, ਕਿਉਂਕਿ ਇਹ ਜਿਹੜਾ ਵਿਵਾਦ ਆ ਹਰ ਵਾਰੀ ਮਾਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਛਿੜਦਾ ਆ ਵੀ ਕਿਹਦੇ ਕੋਲ ਵੈਪਨ ਐਕਸੈਸ ਜਿਹੜਾ ਹੋਵੇ। ਚੱਕ ਸ਼ੂਮਰ ਉਹਨਾਂ ਨੇ ਕਿਹਾ ਵੀ ਅਸੀਂ ਵੋਟ ਤਾਂ ਇਸ ਦੇ ਉੱਤੇ ਲਿਆਵਾਂਗੇ ਵੀ ਯੂਨੀਵਰਸਲ ਬੈਕਗਰਾਊਂਡ ਚੈੱਕ ਉਸ ਦੇ ਲਈ, ਵੀ ਜਿਹੜਾ ਗਨ ਰਿਫਾਰਮ ਦੀ ਗੱਲ ਜਿਹੜੀ ਉਹ ਚੱਲਦੀ ਆ ਵੀ ਉਸ ਦੇ ਲਈ ਅਸੀਂ ਲੈ ਕੇ ਆਵਾਂਗੇ ਬਿੱਲ। ਪਰ ਨਾਲ ਹੀ ਉਹਨਾਂ ਨੇ ਸਦਨ ਦੇ ਵਿੱਚ ਬੋਲਦੇ ਹੋਏ ਕਿਹਾ ਵੀ ਮੈਨੂੰ ਘੱਟ ਹੀ ਅਸਾਰ ਲੱਗਦੇ ਆ ਵੀ ਇਹ ਪਾਸ ਹੋ ਸਕੇਗਾ, ਕਿਉਂਕਿ ਇਸ ਟਾਈਮ ਸਪਲਿਟ ਜਿਹੜਾ ਉਹ ਇਸ ਟਾਈਮ ਹੈਗੀ ਆ। ਸੋ ਜਿੰਨੇ ਵੀ ਰਿਪਬਲਿਕਨਸ ਆ ਉਹ ਕੋਈ ਵੀ ਇਸ ਯੂਨੀਵਰਸਲ ਬੈਕਗਰਾਊਂਡ ਚੈੱਕਸ ਦੇ ਹੱਕ ਦੇ ਵਿੱਚ
ਨਹੀਂ ਆਉਂਦੇ। ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ ਇਹ ਕਾਮਨ ਸੈਂਸ ਲਾਜ਼ ਨੇ, ਵੀ ਕਿਹਦੇ ਕੋਲ ਗਨ ਜਾਣੀ ਚਾਹੀਦੀ ਹੈ, ਕਿਹਦੇ ਕੋਲ ਨਹੀਂ। ਇਹਦੇ ਨਾਲ ਇੱਦਾਂ ਦੀਆਂ ਜਿਹੜੀਆਂ ਮਾਸ ਸ਼ੂਟਿੰਗਸ ਆ ਉਹ ਬਚਾਈਆਂ ਜਾ ਸਕਦੀਆਂ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ, ਹਰ ਵਾਰੀ ਇੱਦਾਂ ਹੀ ਹੁੰਦਾ ਆ, ਤੇ ਹਰ ਵਾਰੀ ਇੱਥੋਂ ਵੀ ਤੇ ਆਪਾਂ ਵੀ ਸਾਰੀ ਦੁਨੀਆ ਇਹੀ ਕਹਿੰਦੀ ਆ, ਅਗਲੀ ਮਾਸ ਸ਼ੂਟਿੰਗ ਤੱਕ ਇਹ ਗੱਲਾਂ ਬਾਤਾਂ ਹੋਣੀਆਂ ਆ, ਫਿਰ ਉਦੋਂ ਇਹ ਵਿਵਾਦ ਦੁਬਾਰਾ ਛਿੜਨਾ ਹੈ ਤੇ ਫਿਰ ਇਸਨੇ ਸ਼ਾਂਤ ਹੋ ਜਾਣਾ ਹੁੰਦਾ ਹੈ। ਹੁਣ ਤੱਕ 30 ਦੇ ਕਰੀਬ ਮਾਸ ਸ਼ੂਟਿੰਗ ਸਕੂਲਾਂ ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਉਵਾਲਡੇ ਰੈਜ਼ੀਡੈਂਟਸ ਨੇ ਇਹ ਕਿਹਾ ਵੀ ਜਿਸ ਟਾਈਮ ਤੇ ਸ਼ੂਟਿੰਗ ਹੋਈ, ਲਾਗੇ ਘਰਾਂ ਵਾਲੇ ਵੀ ਪੇਰੈਂਟਸ ਭੱਜੇ ਜਾਂਦੇ ਸੀ ਸਕੂਲ ਨੂੰ, ਪਰ ਪਤਾ ਕੁਛ ਨਹੀਂ ਲੱਗ ਰਿਹਾ ਸੀ। ਇਸੇ ਤਰ੍ਹਾਂ ਰੌਬ ਐਲੀਮੈਂਟਰੀ ਸਕੂਲ ਜਿੱਥੇ ਸ਼ੂਟਿੰਗ ਹੋਈ ਆ, ਉਹਦੇ ਰਹਿ ਚੁੱਕੇ ਇੱਕ ਪ੍ਰਿੰਸੀਪਲ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਇਹ ਨਾ ਸੋਚੋ ਵੀ ਕੱਲਾ ਇਹੀ ਐਲੀਮੈਂਟਰੀ ਸਕੂਲ ਆ, ਅਮਰੀਕਾ ਦੇ ਕਿਸੇ ਵੀ ਸਕੂਲ ਦੇ ਵਿੱਚ ਇਹ ਕੁਝ ਵਾਪਰ ਸਕਦਾ ਆ, ਕਿਉਂਕਿ ਸਕੂਲ ਦੀ ਸੈਟਿੰਗ ਜਿੱਦਾਂ ਹੁੰਦੀ ਆ, ਸਾਰੇ ਓਪਨ ਹੁੰਦੇ ਆ, ਜਿੱਧਰੋਂ ਮਰਜ਼ੀ ਤੁਸੀਂ ਐਂਟਰ ਕਰ ਸਕਦੇ ਆ, ਤੇ ਹਰ ਰੂਮ ਦੇ ਵਿੱਚ 20 ਤੋਂ ਲੈ ਕੇ 25 ਸਟੂਡੈਂਟ ਹੁੰਦੇ ਆ। ਜਿਸ ਤਰ੍ਹਾਂ ਜਿੱਥੇ ਇਸ 18 ਸਾਲਾਂ ਦੇ ਬੰਦੇ ਨੇ ਜਿਨ ਸਾਰਿਆਂ ਨੂੰ ਮਾਰਿਆ, ਬੱਚਿਆਂ ਨੂੰ ਵੈਰੀਕੇਡ ਕੀਤਾ ਸੀ ਜਿਸ ਰੂਮ 'ਚ, ਉੱਥੇ 20 ਤੋਂ 25 ਬੱਚੇ ਸੀ ਤੇ 2 ਉੱਥੇ ਅਡਲਟ ਟੀਚਰ ਸੀਗੇ। ਸੋ 19 ਜਾਣੇ ਉਸ ਰੂਮ ਦੇ ਵਿੱਚ ਉਸਨੇ ਮਾਰੇ ਹੈਗੇ ਆ। ਪਾਰਕਲੈਂਡ ਸਰਵਾਈਵਰ ਜਿੱਥੇ ਮਾਸ ਸ਼ੂਟਿੰਗ ਹੋਈ ਸੀ ਸਟੋਨਮੈਨ ਡੁਗਲਸ ਹਾਈ ਸਕੂਲ ਦੇ ਵਿੱਚ, ਉੱਥੇ ਦੇ ਸਰਵਾਈਵਰ ਨੇ ਇਹ ਦੱਸਿਆ ਵੀ ਕਹਿੰਦੇ ਵੀ ਅਸੀਂ ਆਪਣੇ ਬੱਚਿਆਂ ਨੂੰ ਫੇਲ ਕਰ ਰਹੇ ਹਾਂ, ਵੀ ਆਰ ਫੇਲਿੰਗ ਆਵਰ ਚਿਲਡਰਨ, ਵੀ ਕੁਛ ਨਹੀਂ ਹੋ ਰਿਹਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਸ਼ੂਟਿੰਗ ਹੁੰਦੀ ਆ, ਉਹ ਤੋਂ ਬਾਅਦ ਫਿਰ ਸਾਰੇ ਜਣੇ ਕੁਛ ਕੁ ਦਿਨ ਰੌਲਾ ਪੈਂਦਾ, ਫੇਰ ਚੁੱਪ ਕਰ ਜਾਂਦੇ ਹੈਗੇ ਆ। ਉਵਾਲਡੇ ਜਿਹੜਾ ਆ ਡੈਡਲੀਐਸਟ K ਤੋਂ 12 ਜਿਹੜੇ ਸਕੂਲ ਆ ਸ਼ੂਟਿੰਗ ਦੇ ਵਿੱਚ ਆ ਗਿਆ। ਨਿਊਟਨ ਸਿਨਸਨਾਟੀ ਜਿਹੜਾ ਸੈਂਡੀਓਕ ਐਲੀਮੈਂਟਰੀ ਸਕੂਲ ਆ, ਉੱਥੇ 25 ਤੋਂ ਵੱਧ ਜਾਣਿਆਂ ਦੀ ਮੌਤ ਹੋਈ ਸੀ। ਇਸੇ ਤਰ੍ਹਾਂ ਉਵਾਲਡੇ 'ਚ ਹੁਣ ਆਪਾਂ ਦੇਖਿਆ 21 ਜਾਣਿਆਂ ਦੀ। ਪਾਰਕਲੈਂਡ ਫਲੋਰੀਡਾ ਦੇ ਵਿੱਚ ਸਟੋਨਮੈਨ ਡਗਲਸ ਹਾਈ ਸਕੂਲ ਦੇ ਵਿੱਚ 17 ਜਾਣਿਆਂ ਦੀ ਹੋਈ ਸੀ। ਕੋਲੰਬਾਈਨ ਦੇ ਵਿੱਚ ਵੀ 13 ਜਾਣਿਆਂ ਦੇ ਹੋਈ ਸੀ। ਸੈਂਟਾ ਫੀ ਹਾਈ ਸਕੂਲ ਦੇ ਵਿੱਚ ਵੀ 9 ਜਾਣਿਆਂ ਦੀ ਹੋਈ ਸੀ। ਸੋ ਇੰਨੀਆਂ ਜਿਹੜੀਆਂ ਸ਼ੂਟਿੰਗਸ ਆ ਤੁਸੀਂ ਦੇਖੋ ਪਈ ਵੱਖ-ਵੱਖ ਸਕੂਲਾਂ 'ਚ ਹੋ ਚੁੱਕੀਆਂ ਹੈਗੀਆਂ। ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ, ਇੱਕ 10 ਸਾਲਾਂ ਦਾ ਬੱਚਾ ਜ਼ਾਵੀਅਰ ਲੋਪੇਜ਼, ਉਹਨੂੰ ਕੁਛ ਮਿੰਟ ਪਹਿਲਾਂ ਹੀ ਜਿਹੜਾ ਆ ਇੱਕ AV ਆਨਰ ਰੋਲ ਦਾ ਸਰਟੀਫਿਕੇਟ ਦਿੱਤਾ ਗਿਆ ਸੀ, ਤੇ ਉਸ ਦੀ ਜਿਹੜੀ ਪਿਕਚਰ ਆ ਉਹ ਕਿਸੇ ਨੇ ਫੋਨ 'ਚ ਸੇਵ ਕੀਤੀ ਸੀ, ਤੇ ਬਾਅਦ ਦੇ ਵਿੱਚ ਉਸ ਬੱਚੇ ਦੀ ਉੱਥੇ ਹੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਹੁਣ ਦੇਖੋ ਚੱਕ ਸ਼ੂਮਰ ਕਹਿੰਦੇ ਆ ਵੀ ਅਸੀਂ ਵੋਟ ਤਾਂ ਲੈ ਕੇ ਆਵਾਂਗੇ ਦੋਨਾਂ ਹਾਊਸਸ ਦੇ ਵਿੱਚ ਬੈਕਗਰਾਊਂਡ ਚੈੱਕ ਬਿੱਲ ਨੂੰ ਲੈ ਕੇ, ਕਿਉਂਕਿ ਗੱਲ ਇਹ ਆ ਵੀ ਜਿਸ ਦਿਨ ਉਹ 18 ਸਾਲਾਂ ਦਾ ਹੋਇਆ ਉਸੇ ਦਿਨ ਜਾ ਕੇ ਉਸਨੇ ਇਹ 2 ਗਨਜ਼ ਖਰੀਦੀਆਂ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਦੁਨੀਆ ਦੇ ਲੀਡਰਾਂ ਨੇ ਬਹੁਤ ਡਿਨਾਊਂਸ ਕੀਤਾ ਆ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਨੇ ਇਹ ਕਿਹਾ ਵੀ ਇਹ ਜਿਹੜੀ ਸ਼ੂਟਿੰਗ ਹੈਗੀ ਆ ਇਹ ਕਾਵਰਡਲੀ ਅਟੈਕ ਹੈਗਾ। ਪੋਪ ਫਰਾਂਸਿਸ ਨੇ ਵੀ ਕਿਹਾ ਵੀ ਮੈਂ ਹਾਰਟ ਬ੍ਰੋਕਨ ਆ ਇਸ ਸ਼ੂਟਿੰਗ ਦੇ ਨਾਲ। ਜਰਮਨ ਤੇ ਸਪੈਨਿਸ਼ ਲੀਡਰਸ ਨੇ ਵੀ ਕੰਡੋਲੈਂਸਿਸ ਜਿਹੜੀਆਂ ਭੇਜੀਆਂ ਹੈਗੀਆਂ। ਇਹ ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ। ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਜਿਹੜੇ ਸਾਡੇ ਆਪਣੇ ਪੰਜਾਬੀ ਭੈਣ ਭਰਾ ਟੈਕਸਸ ਊਸਟਰਨ ਏਰੀਏ 'ਚ ਰਹਿੰਦੇ ਆ, ਜ਼ਰੂਰ ਜਿਹੜੀਆਂ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਜੋ ਵੀ ਆਪਣੇ ਹੈਗੇ ਆ ਉਸ ਏਰੀਏ 'ਚ, ਜ਼ਰੂਰ ਦੁੱਖ ਦੇ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਜਦੋਂ ਵੀ ਉਹਨਾਂ ਦੀ ਉੱਥੇ ਜਿਨ੍ਹਾਂ ਬੱਚਿਆਂ ਨੂੰ ਮਾਰਿਆ ਗਿਆ ਉਹਨਾਂ ਦੀ ਯਾਦ ਦੇ ਵਿੱਚ ਕੋਈ ਵੀ ਜਿਹੜਾ ਪ੍ਰੋਗਰਾਮ ਹੁੰਦਾ ਉੱਥੇ ਆਪਾਂ ਨੂੰ ਹਾਜ਼ਰੀ ਲਾਉਣੀ ਚਾਹੀਦੀ ਹੈਗੀ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਵੀ ਕੰਡੋਲੈਂਸਿਸ ਐਕਸਪ੍ਰੈਸ ਕੀਤੀਆਂ ਹੈਗੀਆਂ ਟੈਕਸਸ ਦੀ ਸ਼ੂਟਿੰਗ ਦੇ ਵਿੱਚ। ਜਿਹੜੀ ਟੀਚਰ ਦੀ ਡੈਥ ਹੋਈ ਆ 4th ਗ੍ਰੇਡ ਦੀ ਉਹ ਟੀਚਰ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਬਹੁਤ ਲੰਮੇ ਸਮੇਂ ਤੋਂ ਉਹ ਇਸ ਸਕੂਲ ਦੇ ਵਿੱਚ ਪੜ੍ਹਾ ਰਹੀ ਸੀ। ਜੀ ਬਿਲਕੁਲ। ਸੋ ਇਹ ਜਿਹੜੀ ਚੀਜ਼ ਵਾਪਰੀ ਆ, ਇਸੇ ਦੇ ਉੱਤੇ ਇੱਕ ਸੈਨੇਟਰ ਜਿਹੜੇ ਬੋਲ ਰਹੇ ਸੀ, ਕਹਿੰਦੇ ਵੀ ਇਸ ਮੌਕੇ 18 ਸਾਲਾਂ ਦੇ ਨਿਆਣੇ ਨੂੰ ਇੱਕ ਬੰਦੂਕ ਖਰੀਦਣੀ ਜਾਂ ਕਿਸੇ ਨੂੰ ਵੀ ਬੰਦੂਕ ਖਰੀਦਣੀ ਆਸਾਨ ਹੈਗੀ ਆ ਅਮਰੀਕਾ 'ਚ, ਰਾਦਰ ਦੈਨ ਪੈਟ ਖਰੀਦਣਾ ਉਹ ਥੋੜ੍ਹਾ ਜਿਹੜਾ ਔਖਾ ਹੈਗਾ ਆ ਉਸ ਦੇ ਮੁਕਾਬਲੇ। ਸੋ ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਭ ਨੂੰ ਹੀ ਪਤਾ ਆ ਵੀ ਬਹੁਤ ਜ਼ਿਆਦਾ ਗੁੱਥਮ ਗੁੱਥਾ ਜਿਹੜਾ ਉਹ ਬਣਦਾ ਆ। ਉਸਨੇ ਰੈਮੋਸ ਨੇ ਇਸ ਹਥਿਆਰੇ ਨੇ AR-15 ਸਟਾਈਲ ਰਾਈਫਲਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟਸ ਦੇ ਨਾਲ ਜਿਹੜੀਆਂ ਲਿੰਕ ਕੀਤਾ ਹੋਇਆ ਸੀ ਉਸ ਦੇ ਉੱਤੇ ਜਿਹੜੀਆਂ ਉਹ ਪਾਈਆਂ ਸੀਗੀਆਂ।
ਸੋ ਆਪਣੇ ਉਹਦੇ ਜਿਹੜੇ ਕਈ ਕਲਾਸਮੇਟਸ ਉਹਨਾਂ ਨੇ ਕਨਫਰਮ ਕੀਤਾ ਵੀ ਇਹ ਰੈਮੋਸ ਨੂੰ ਹੀ ਅਕਾਊਂਟ ਬਿਲੋਂਗ ਕਰਦਾ ਆ। ਇਹ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ ਵੀ ਜਦ ਇਹ ਸਕੂਲ ਨੂੰ ਆਇਆ ਉਸਨੇ ਇੱਕ ਡਿੱਚ ਦੇ ਵਿੱਚ ਆਪਣੀ ਗੱਡੀ ਸਿੱਟ ਕੇ ਫਿਰ ਉਹ ਸਕੂਲ ਦੇ ਵਿੱਚ ਦਾਖਲ ਹੋਇਆ। ਸਕੂਲ 'ਚ ਦਾਖਲ ਹੋਣ ਤੋਂ ਪਹਿਲਾਂ ਘਰਾਂ ਤੁਰਨ ਤੋਂ ਪਹਿਲਾਂ ਆਪਣੀ ਦਾਦੀ ਦੇ ਗੋਲੀ ਚਲਾ ਕੇ ਆਇਆ। ਉਹ ਜਿਹੜਾ ਉਹ ਇਸ ਟਾਈਮ ਦੱਸਿਆ ਜਾ ਰਿਹਾ ਵੀ ਉਹ ਜੀਵਤ ਹੈਗੀ ਆ ਪਰ ਜ਼ੇਰੇ ਇਲਾਜ ਆ। ਇਹ ਜਿਹੜਾ ਟੈਕਸਸ ਦੇ ਜਿਹੜੇ ਪਬਲਿਕ ਹੈਲਥ ਡਿਪਾਰਟਮੈਂਟ ਆ ਜਿੱਥੇ ਉਹ ਚੱਲ ਰਿਹਾ ਸੀ ਉਸ ਦਾ ਇਲਾਜ ਚੱਲ ਰਿਹਾ ਆ, ਉਹਨਾਂ ਨੇ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜਦ ਸ਼ੂਟਿੰਗ ਹੋ ਰਹੀ ਸੀਗੇ ਆਫਿਸਰਸ ਸਕੂਲ ਵੱਲ ਨੂੰ ਜਾ ਰਹੇ ਸੀ, ਵਿੰਡੋਜ਼ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ। ਚਿਲਡਰਨ ਤੇ ਸਟਾਫ ਹੋਰ ਬੱਚੇ ਤੇ ਜਿਹੜੇ ਸਟਾਫ ਆ ਉਹਨਾਂ ਨੂੰ ਉੱਥੋਂ ਬਾਹਰ ਜਿਹੜਾ ਉਹ ਕੱਢਿਆ ਤੇ ਫਿਰ ਕਲਾਸਰੂਮ ਦੇ ਵਿੱਚ ਉਹ ਫੋਰਸ ਦੇ ਨਾਲ ਉਹਨਾਂ ਨੇ ਐਂਟਰੀ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਪੁਲਿਸ ਨੇ ਜਿਹੜਾ ਆ ਹਰਜੋਤ ਸਿੰਘ ਜੀ ਗੋਲੀਆਂ ਉੱਥੇ ਉਹਨਾਂ ਨੂੰ ਚਲਾ ਦਿੱਤੀਆਂ। ਇਸ ਤੋਂ ਇਲਾਵਾ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਦੇਖੀ ਗਈ, US ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੇ ਪਤਾ ਨਹੀਂ ਵੀ ਉਹ ਵੀ ਉੱਥੇ ਜਿਹੜੇ ਉਹ ਪਹੁੰਚੇ ਸੀਗੇ। ਸੋ ਉਹ ਕਹਿੰਦੇ ਵੀ ਲਾ ਐਨਫੋਰਸਮੈਂਟ ਦੀ ਮਦਦ ਦੇ ਲਈ ਜਿਹੜੇ ਉਹ ਪਹੁੰਚੇ ਸੀਗੇ। ਕਹਿੰਦੇ ਵੀ ਇਸ ਗੋਲੀकांड ਦੇ ਵਿੱਚ ਇੱਕ ਬਾਰਡਰ ਪੈਟਰੋਲ ਏਜੰਟ ਆ, ਉਸ ਦੇ ਵੀ ਜਿਹੜੀ ਉਹ ਗੋਲੀ ਲੱਗੀ ਤੇ ਉਹ ਥੋੜਾ ਜਿਹਾ ਉਸ ਤੇ ਸੱਟ ਜਿਹੜੀ ਉਹ ਵੱਜੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੀ ਇਸ ਦੀ ਜਾਣਕਾਰੀ ਉਹ ਦਿੱਤੀ ਹੈਗੀ ਆ। ਸੋ 911 ਕਾਲਸ ਜਿਹੜੀਆਂ ਹੋ ਗਈਆਂ, ਗਨ ਫਾਇਰ ਚੱਲ ਰਹੀ ਸੀ ਜਦ ਪੁਲਿਸ ਉੱਥੇ ਪਹੁੰਚੀ। 2 ਪੁਲਿਸ ਅਫਸਰਾਂ ਦੇ ਵੀ ਨਾਨ ਥ੍ਰੈਟਨਿੰਗ ਇੰਜਰੀਜ਼ ਜਿਹੜੀਆਂ ਉਹ ਲੱਗੀਆਂ, ਉਹ ਹਸਪਤਾਲ ਤੋਂ ਇਸ ਟਾਈਮ ਬਾਹਰ ਹੈਗੇ ਨੇ। ਸੋ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇਹ ਸਾਰਾ ਕਾਂਡ ਇਹ ਵਾਪਰਿਆ। ਸੈਨ ਐਂਟੋਨੀਓ ਟੈਕਸਸ ਦੇ ਵਿੱਚ ਇੱਕ ਕਾਫੀ ਵੱਡਾ ਸ਼ਹਿਰ ਆ, ਉਸ ਤੋਂ 90 ਮੀਲ ਲਹਿੰਦੇ ਵਾਲੇ ਪਾਸੇ ਨੂੰ ਇਹ ਸ਼ਹਿਰ ਪੈਂਦਾ ਆ। US ਮੈਕਸੀਕੋ ਦੇ ਬਾਰਡਰ ਤੋਂ ਥੋੜਾ ਜਿਹਾ ਚੜ੍ਹਦੇ ਵਾਲੇ ਪਾਸੇ ਨੂੰ ਇਹ ਆ ਜਾਂਦਾ ਆ ਤੇ ਉਹ ਜਿਹੜਾ ਸੈਨ ਐਂਟੋਨੀਓ ਤੋਂ ਦੂਜੇ ਪਾਸੇ ਨੂੰ ਆ। ਸੋ ਇਹ ਜਿੱਦਾਂ ਤੁਸੀਂ ਆਲਰੇਡੀ ਦੱਸ ਚੁੱਕੇ ਆ ਵੀ ਇਹ 2nd to 4th ਗ੍ਰੇਡ ਦੇ ਜਿਹੜੇ ਸਕੂਲ ਸੀ, 535 ਨਿਆਣੇ ਇਸ ਸਕੂਲ ਈਅਰ ਦੇ ਵਿੱਚ ਪੜ੍ਹ ਰਹੇ ਸੀ। ਇਹਨਾਂ 'ਚੋਂ 90% ਜਿਹੜੇ ਸਟੂਡੈਂਟ ਆ ਉਹ ਹਿਸਪੈਨਿਕ ਆ। ਇੱਕ ਗਰੁੱਪ ਹੈਗਾ ਆ ਗਨ ਵਾਇਲੈਂਸ ਆਰਕਾਈਵ, ਉਹਨਾਂ ਨੇ ਇਹ ਜਿਹੜੀ ਵੀ ਮਾਸ ਸ਼ੂਟਿੰਗ ਹੁੰਦੀ ਆ ਉਸ ਨੂੰ ਉਹ ਲਿਖਦੇ ਨੇ, ਦਸਤਾਵੇਜ਼ ਉਹ ਕਰਦੇ ਨੇ ਤੇ ਹੁਣ ਤੱਕ ਕਹਿੰਦੇ ਆ ਵੀ 213 ਮਾਸ ਸ਼ੂਟਿੰਗਸ ਇਕੱਲੀਆਂ 2022 ਦੇ ਵਿੱਚ ਹੋ ਚੁੱਕੀਆਂ ਹੈਗੀਆਂ। ਸੋ ਮਾਸ ਸ਼ੂਟਿੰਗ ਨੂੰ ਡਿਫਾਈਨ ਕਹਿੰਦੇ ਉਹ ਕੀਤਾ ਜਾਂਦਾ ਆ ਜਿਹਦੇ ਵਿੱਚ 1 ਤੋਂ 4 ਉਹ ਮਾਸ ਸ਼ੂਟਿੰਗ ਮੰਨੀ ਜਾਂਦੀ ਜਿਹਦੇ ਵਿੱਚ 4 ਜਾਂ ਉਸ ਤੋਂ ਵੱਧ ਲੋਕ ਫੱਟੜ ਹੁੰਦੇ ਆ ਜਾਂ ਮਰ ਜਾਂਦੇ ਆ ਸ਼ੂਟਰ ਨੂੰ ਛੱਡ ਕੇ। ਸੋ K through 12 ਸਕੂਲਸ ਦੇ ਵਿੱਚ 30ਵੀਂ ਸ਼ੂਟਿੰਗ ਜਿਹੜੀ ਉਹ ਦੇਖੀ ਗਈ ਆ। ਹਰਜੋਤ ਸਿੰਘ ਜੀ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਆਪਾਂ ਹੀ ਖਬਰ ਜਿਹੜੀ ਉਹ ਦੱਸ ਰਹੇ ਸੀਗੇ ਵੀ ਇੱਕ ਹੋਰ ਜਗ੍ਹਾ ਦੇ ਉੱਤੇ, ਆਈ ਥਿੰਕ ਕੈਲੀਫੋਰਨੀਆ ਦੇ ਵਿੱਚ ਸੀਗਾ ਸ਼ਾਇਦ, ਉਹ ਇੱਕ ਬੰਦੇ ਨੇ ਨਿਆਣਿਆਂ ਦੇ ਉੱਤੇ ਉਹ ਚੜਾ ਦਿੱਤੀ ਸੀਗੀ ਕਾਰ ਜਿਹੜੀ ਉਹ ਚੜਾਈ ਸੀ। ਉਸ ਨੇ ਧੱਕੇ ਦੇ ਨਾਲ ਅੰਦਰ ਜਾ ਕੇ ਕਹਿੰਦਾ ਸੀਗਾ ਮੈਂ ਰੈਸਟਰੂਮ ਯੂਜ਼ ਕਰਨਾ, ਉਹਨੂੰ ਜਾਣ ਨਹੀਂ ਦਿੱਤਾ ਤੇ ਜਾਂਦੇ ਜਾਂਦੇ ਉਸਨੇ ਨਿਆਣਿਆਂ ਦੇ ਉੱਤੇ ਜਿਹੜੀ ਕਾਰ ਜਿਹੜੀ ਉਹ ਚੜਾਈ, ਜਿਸ ਦੇ ਵਿੱਚ 3-4 ਨਿਆਣੇ ਜਿਹੜੇ ਆ ਉਹਨਾਂ ਦੇ ਸੱਟਾਂ ਲੱਗੀਆਂ ਸੀਗੀਆਂ। ਵੀ ਸ਼ੁਕਰ ਆ ਵੀ ਉੱਥੇ ਜਿਹੜੇ ਬੱਚਿਆਂ ਨੂੰ ਹੋਰ ਜ਼ਿਆਦਾ ਗੰਭੀਰ ਸੱਟਾਂ ਜਾਂ ਮੌਤ ਵਾਲੀ ਗੱਲ ਜਿਹੜੀ ਉਹ ਨਹੀਂ ਵਾਪਰੀ। ਸੋ ਇਹ ਬਹੁਤ ਸਥਿਤੀ ਇਸ ਟਾਈਮ ਬਣੀ ਪਈ ਆ। ਲੋਕਾਂ ਦਾ ਦਿਮਾਗ ਬੇੜਾ ਗਰਕ ਜਿਹੜਾ ਇਸ ਟਾਈਮ ਹੋਇਆ ਪਿਆ ਆ, ਕੋਈ ਹੈ ਹੀ ਨਹੀਂ ਵੀ ਕੀ ਜਿਹੜਾ ਇਹ ਕੁਛ ਚੱਲ ਰਿਹਾ ਆ। ਫੈਮਿਲੀ ਸੋਸ਼ਲੀ ਜਿਹੜਾ ਉਹ ਇਸ ਟਾਈਮ ਬ੍ਰੋਕਨ ਸਿਸਟਮ ਦੇ ਵਿੱਚ ਇੱਦਾਂ ਦੇ ਜਿਹੜੇ ਹਥਿਆਰੇ ਉਹ ਪਨਪ ਰਹੇ ਨੇ ਤੇ ਪ੍ਰੋਬਲਮ ਜਿਹੜੀ ਇਸ ਦੇ ਵਿੱਚ ਜਿਹੜੇ ਸਾਰੇ ਜਾਣੇ ਇਸ ਟਾਈਮ ਰੌਲਾ ਪਾਉਂਦੇ ਵੀ ਇੱਦਾਂ ਦੇ ਜਿਹੜੇ ਸ਼ਦਾਈ ਬੰਦਿਆਂ ਦੇ ਕੋਲ ਹਥਿਆਰ ਜਦੋਂ ਆ ਜਾਂਦੇ ਆ ਤੇ ਫਿਰ ਅਜਿਹੀਆਂ ਘਟਨਾਵਾਂ ਨੂੰ, ਅਜਿਹੀਆਂ ਵਾਰਦਾਤਾਂ ਨੂੰ ਜਿਹੜਾ ਉਹ ਅੰਜਾਮ ਦਿੰਦੇ ਆ, ਜੋ ਕਿ ਇਸ ਟਾਈਮ ਘਾਤਕ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ। ਹੁਣ ਰੌਬ ਐਲੀਮੈਂਟਰੀ ਸਕੂਲ ਵਾਲਿਆਂ ਨੇ ਇੱਕ ਡੋਨੇਸ਼ਨ ਅਕਾਊਂਟ ਮੈਮੋਰੀਅਲ ਫੰਡ ਜਿਹੜਾ ਆ ਇਹਨਾਂ ਸਾਰੇ ਵਿਕਟਮਸ ਪੀੜਤ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਜਿਹੜਾ ਉਹ ਸ਼ੁਰੂ ਕੀਤਾ ਹੈਗਾ ਆ। ਜੀ ਸੋ ਬਿਲਕੁਲ ਹੁਣ ਤੱਕ 39 ਦੇ ਕਰੀਬ ਸ਼ੂਟਿੰਗਸ USA ਦੇ ਵਿੱਚ K through 12 ਜਿਹੜੇ ਸਕੂਲ ਆ, ਕਾਲਜਸ ਤੇ ਯੂਨੀਵਰਸਿਟੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਹੋ ਚੁੱਕੀਆਂ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਸੋ ਇਸ ਘਟਨਾ ਵੱਲ ਦੇਖਦੇ ਹੋਏ ਬਹੁਤ ਦੁਨੀਆ ਦਾ ਹਰ ਇੱਕ ਬੰਦਾ ਜਿਹੜਾ ਆ ਉਹ ਦੁਖੀ ਮਹਿਸੂਸ ਕਰ ਰਿਹਾ ਹੈਗਾ। ਗੋਲਡਨ ਸਟੇਟ ਵਾਰੀਅਰਸ ਦੇ ਡੈਮੀਅਨ ਲੀ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੱਸਿਆ ਪਈ, ਕਹਿੰਦੇ ਪਈ ਬੇਬੀ ਫਾਰਮੂਲਾ ਲੈਣਾ ਔਖਾ ਆ, ਗਨ ਖਰੀਦਣੀ ਸੌਖੀ ਆ।
ਵੀ ਇਹ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਆਪਾਂ ਕਿਹੜੇ ਮੁਲਕ ਦੇ ਵਿੱਚ ਰਹਿ ਰਹੇ ਹੈਗੇ ਆ। ਇਸੇ ਤਰ੍ਹਾਂ ਕਰ ਜਿਹੜੇ ਹੈਗੇ ਆ ਗੋਲਡਨ ਸਟੇਟ ਦੇ ਸਟੀਵ ਕਰੀ, ਉਹਨਾਂ ਨੇ ਇਹ ਕਿਹਾ ਵੀ ਜਿਹੜੇ 50 ਸੈਨੇਟਰ ਵਾਸ਼ਿੰਗਟਨ 'ਚ ਉਹ ਸਾਨੂੰ ਇੱਕ ਤਰ੍ਹਾਂ ਨਾਲ ਹੋਸਟੇਜ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ ਹੈਗਾ ਆ, ਵੀ ਬੈਕਗਰਾਊਂਡ ਚੈੱਕ ਦੇ ਉੱਤੇ ਕਿਉਂ ਨਹੀਂ ਆਪਾਂ ਐਕਟ ਕਰ ਸਕਦੇ। ਮੈਥਿਊ ਮੈਕਨੋਗੇ ਜਿਹੜੇ ਐਕਟਰ ਆ ਜਿਨ੍ਹਾਂ ਦਾ ਜਨਮ ਉਸੇ ਹੀ ਟਾਊਨ ਦੇ ਵਿੱਚ ਹੋਇਆ ਸੀ, ਵਾਲਡੇ ਦੇ ਵਿੱਚ, ਉਹਨਾਂ ਨੇ ਕਿਹਾ ਵੀ ਇਹ ਬਹੁਤ ਹੀ ਮਾੜੀ ਜਿਹੜੀ ਘਟਨਾ ਵਾਪਰੀ ਹੈਗੀ ਆ। ਇੱਕ ਵਾਰੀ ਫਿਰ ਇਹ ਪ੍ਰੂਵ ਹੋਇਆ ਵੀ ਅਸੀਂ ਬੁਰੀ ਤਰ੍ਹਾਂ ਫੇਲ ਹੋਏ ਹੈਗੇ ਆ ਉਹਨਾਂ ਰਾਈਟਸ ਦੇ ਲਈ ਜਿਹੜੇ ਸਾਨੂੰ ਫਰੀडम ਗ੍ਰਾਂਟ ਕਰਦੀ ਹੈਗੀ ਆ, ਵੀ ਆਪਾਂ ਬੱਚਿਆਂ ਨੂੰ ਵੀ ਨਹੀਂ ਬਚਾ ਸਕੇ। ਆਰਚ ਬਿਸ਼ਪ ਆਫ ਸੈਨ ਐਂਟੋਨੀਓ, ਉਹਨਾਂ ਨੇ ਵੀ ਕਿਹਾ ਵੀ ਜਿਹੜੀ ਮਾਸ ਸ਼ੂਟਿੰਗ ਆ ਉਸ ਨੂੰ ਨਿਊ ਨਾਰਮਲ ਨਹੀਂ ਕਿਹਾ ਜਾ ਸਕਦਾ। ਵੀ ਹਰ ਰੋਜ਼ ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਆ। ਜਿਸ ਰਾਮੋਸ ਨੇ 18 ਸਾਲਾਂ ਦੇ ਨੇ ਗੋਲੀਆਂ ਚਲਾਈਆਂ ਸੀ, ਉਹਦੇ ਕਲਾਸਮੇਟਸ ਨੇ ਕਿਹਾ ਵੀ ਬਿਲਕੁਲ ਅਸੀਂ 3 ਦਿਨ ਪਹਿਲਾਂ ਇੰਸਟਾਗ੍ਰਾਮ ਦੇ ਉੱਤੇ ਪਿਕਚਰਸ ਜਿਹੜੀਆਂ ਗਨਸ ਉਸਨੇ ਖਰੀਦੀਆਂ ਆਪਣੇ ਜਨਮ ਦਿਨ ਤੇ, ਉਹਦੀਆਂ ਉਸਨੇ 3 ਦਿਨ ਪਹਿਲਾਂ ਪਿਕਚਰਸ ਪਾਈਆਂ ਸੀ ਤੇ ਉਹ ਅਸੀਂ ਦੇਖੀਆਂ ਹੈਗੀਆਂ। ਸੋ ਆਈ ਡੋਨਟ ਨੋ ਕਿਉਂ ਨਹੀਂ ਉਹਨਾਂ ਨੇ ਪੁਲਿਸ ਨੂੰ ਨਹੀਂ ਇਨਫੋਰਮ ਕੀਤਾ, ਜਾਂ ਹੁਣ ਲੀਗਲੀ ਖਰੀਦੀਆਂ ਕਿਸ ਤਰ੍ਹਾਂ ਕੀਤੀਆਂ। ਪਰ 18 ਸਾਲਾਂ ਦੇ ਨੂੰ ਹੁਣ ਤੁਸੀਂ ਦੇਖ ਲਓ ਵੀ ਕਿੰਨੀ ਕੁ ਅਕਲ ਹੋ ਸਕਦੀ ਹੈਗੀ ਆ ਜਿਸ ਨੇ ਇਹ ਜਿਹੜਾ ਕੰਮ ਕੀਤਾ ਹੈਗਾ ਆ। ਤੇ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਆਪਣੇ ਬਿਆਨ ਜਾਰੀ ਕੀਤੇ, ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਕਹਿੰਦੇ ਵੀ ਗਨ ਲੌਬੀ ਦੇ ਅਗੇਂਸਟ ਸਾਨੂੰ ਸਟੈਂਡ ਕਰਨਾ ਪੈਣਾ ਹੈ। ਮੈਕਸੀਕੋ ਦੇ ਕਾਉਂਸਲਰ ਅਸਿਸਟੈਂਸ ਪ੍ਰੋਵਾਈਡ ਕਰ ਰਹੇ ਹੈਗੇ ਆ, ਕਿਉਂਕਿ ਆਪਾਂ ਦੱਸ ਚੁੱਕੇ ਤੁਹਾਨੂੰ ਵੀ ਜਿਹੜਾ ਟਾਊਨ ਆ ਮੈਜੋਰਿਟੀ ਦੇ ਵਿੱਚ ਇੱਥੇ ਦੀ ਪੋਪੂਲੇਸ਼ਨ ਸਪੈਨਿਸ਼ ਹੈਗੀ ਆ। 80 ਤੋਂ 85% ਲੋਕ ਸਪੈਨਿਸ਼ ਉਸ ਟਾਊਨ ਦੇ ਵਿੱਚ ਰਹਿੰਦੇ ਹੈਗੇ। ਜੀ ਬਿਲਕੁਲ। ਸੋ ਦੱਸ ਦਈਏ ਵੀ ਗੋਲਡਨ ਸਟੇਟ ਦੇ ਜਿਹੜੇ ਕੋਚ ਸੀਗੇ ਸਟੀਵ ਕਰ, ਉਹਨਾਂ ਨੇ ਉਹ ਜਿਹੜਾ ਉਹ ਦਿੱਤਾ ਸੀ, ਮੈਚ ਚੱਲ ਰਿਹਾ ਸੀ, ਮੈਚ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਹੁਣ ਕੋਈ ਬਾਸਕਟਬਾਲ ਦੀ ਗੱਲ ਨਹੀਂ ਕਰਨੀ। 400 ਮੀਲ ਦੂਰ ਜਿੱਥੋਂ ਖੇਡ ਰਹੇ ਸੀ ਉੱਥੇ ਇਹ ਗੋਲੀकांड ਵਾਪਰਿਆ। ਬਹੁਤ ਜ਼ਿਆਦਾ ਗੁੱਸੇ 'ਚ ਤੇ ਇਮੋਸ਼ਨਲ ਜਿਹੜੇ ਆ ਉਹ ਹੋ ਕੇ ਉਹ ਬੋਲੇ, ਤੇ ਅਖੀਰ ਦੇ ਵਿੱਚ ਗੁੱਸੇ 'ਚ ਉੱਥੋਂ ਛੱਡ ਕੇ ਚਲੇ ਗਏ ਵੀ ਭਾਈ ਇਹਨਾਂ ਨੂੰ ਕੋਈ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ, ਵੀ ਕੁਛ ਇੱਦਾਂ ਦੇ ਕਾਨੂੰਨ ਜਿਹੜੇ ਉਹ ਹੋਣੇ ਚਾਹੀਦੇ ਆ। ਯੂਨੀਵਰਸਲ ਬੈਕਗਰਾਊਂਡ ਚੈੱਕ ਦੇ ਤਹਿਤ ਉਸ ਦਾ ਵਿਰੋਧ ਰਿਪਬਲਿਕਨਸ ਇਸ ਲਈ ਜਿਹੜਾ ਉਹ ਕਹਿੰਦੇ ਆ ਵੀ ਕਰਦੇ ਆ ਵੀ ਟਾਈਮ ਬਹੁਤ ਲੱਗਦਾ ਆ, ਵੀ ਜ਼ਿਆਦਾ ਟਾਈਮ ਲੱਗੂਗਾ ਚੈੱਕ ਕਰਨ ਨੂੰ, ਤੇ ਜੇ ਕਿਸੇ ਨੂੰ ਜ਼ਰੂਰਤ ਆ ਤੇ ਉਸ ਨੂੰ ਮਿਲਣ ਦੇ ਵਿੱਚ ਜਿਹੜੀ ਉਹ ਦੇਰੀ ਹੋ ਜਾਂਦੀ ਆ। ਦੂਜੇ ਪਾਸੇ ਡੈਮੋਕ੍ਰੇਟਸ ਇਸ ਦੇ ਬਾਰੇ ਇਹ ਕਹਿੰਦੇ ਆ ਵੀ ਹਾਂ ਜੇ ਬੰਦੇ ਨੂੰ ਗੁੱਸਾ ਚੜਿਆ ਹੋਵੇ ਤੇ ਇੰਨੇ ਦੇਰ ਨੂੰ ਬੈਕਗਰਾਊਂਡ ਚੈੱਕ ਦੇ ਦੌਰਾਨ ਜਿਹੜਾ ਆ ਉਹ ਬੰਦਾ ਸ਼ਾਂਤ ਜਿਹੜਾ ਉਹ ਹੋ ਸਕਦਾ, ਤੇ ਇਦਾਂ ਦੀ ਚੀਜ਼ ਸ਼ਾਇਦ ਜਿਹੜੀ ਉਹ ਨਾ ਵਾਪਰੇ। ਸੋ ਇਹ ਕਿਤੇ ਨਾ ਕਿਤੇ ਜਿਹੜੇ ਹੈਗੇ ਨੇ ਜਿੰਨੇ ਵੀ ਗਨ ਓਨਰਸ ਆ, ਲਾ ਅਬਾਈਡਿੰਗ ਗਨ ਓਨਰਸ ਆ, ਉਹਨਾਂ ਨੂੰ ਵੀ ਇਹ ਸਾਰਾ ਸਖਤੇ ਦੇ ਵਿੱਚ ਪਾ ਦਿੰਦਾ ਆ। ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਇਸ ਚੀਜ਼ ਦੀ ਹਾਮੀ ਭਰਦਾ, ਸ਼ਾਦੀ ਭਰਦਾ ਵੀ ਭਾਈ ਇਦਾਂ ਦੀ ਚੀਜ਼ ਜਿਹੜੀ ਆ ਉਹ ਹੋਣੀ ਚਾਹੀਦੀ ਆ। ਸਾਰੇ ਜਾਣੇ ਇਸੇ ਚੀਜ਼ ਨੂੰ ਤਰਜੀਹ ਜਿਹੜੀ ਉਹ ਦਿੰਦੇ ਆ ਵੀ ਭਾਈ ਬਿਫੋਰ ਯੂ ਬਾਏ ਗਨ ਤੁਹਾਨੂੰ ਇਸ ਦੇ ਹਰ ਇੱਕ ਚੀਜ਼ ਦਾ ਪ੍ਰੋ ਐਂਡ ਕੌਨਸ ਦਾ ਪਤਾ ਹੋਣਾ ਚਾਹੀਦਾ ਆ, ਕਿੱਦਾਂ ਇਸ ਨੂੰ ਸੇਫਲੀ ਯੂਜ਼ ਕਰਨਾ ਆ, ਸੇਫਟੀ ਕਲਾਸਾਂ ਲੈ ਕੇ ਉਹ ਸਾਰਾ ਚੀਜ਼ ਕਰੋ। ਪਰ ਰੀਜ਼ਨ ਇਹਦੇ ਵਿੱਚ ਇਹ ਆਉਂਦਾ ਵੀ ਸਾਰੇ ਜਾਣੇ ਸਟੇਬਲ ਮਾਈਂਡ ਵਾਲੇ ਨਹੀਂ ਹੈਗੇ। ਕਈ ਦੇਖੋ ਦੇਖੀ, ਕਈ ਟਿਕਟੌਕ ਤੇ ਵੀਡੀਓ ਬਣਾਉਣ ਨੂੰ, ਕਈ ਕੁਛ ਕਰਨ ਦੇ ਲਈ, ਕੋਈ ਸ਼ੋਸ਼ੇਬਾਜ਼ੀ ਨੂੰ, ਕੋਈ ਫੁਕਰੇਪੰਤੀ ਨੂੰ, ਇੱਦਾਂ ਦੀਆਂ ਚੀਜ਼ਾਂ ਲੈ ਦਿੰਦੇ। ਕਿੰਨੀ ਵਾਰੀ ਆਪਾਂ ਨੂੰ ਇਹ ਖਬਰਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਵੀ ਜਿਹਨੇ ਗਨ ਲਈ ਸੀਗੀ ਉਹਨੂੰ ਪਤਾ ਹੀ ਨਹੀਂ ਸੀ ਕਿੱਦਾਂ ਸਾਂਭਣੀ ਗਾ, ਨਿਆਣਿਆਂ ਦੇ ਹੱਥ ਲੱਗ ਗਈ ਤਾਂ ਉਹਦੇ ਕਰਕੇ ਉਹ ਕਾਂਡ ਜਿਹੜਾ ਵਾਪਰਿਆ। ਸੋ ਇੱਦਾਂ ਦੀ ਅਕਲ ਜਿਹੜੀ ਆ ਲੈਣ ਤੋਂ ਪਹਿਲਾਂ, ਗਨ ਖਰੀਦਣ ਤੋਂ ਪਹਿਲਾਂ, ਦੇਖੋ ਜੇ ਆਪਣਾ ਅਧਿਕਾਰ ਆ, ਇੱਥੇ ਰਾਈਟ ਟੂ ਬੇਅਰ ਆਰਮਸ ਆਪਣੇ ਸੈਕਿੰਡ ਅਮੈਂਡਮੈਂਟ ਦੇ ਵਿੱਚ ਹੈਗਾ ਆ, ਉਹ ਹੈਗਾ ਆ। ਸੋ ਉਹ ਜੇ ਤੁਹਾਨੂੰ ਉਸ ਦੀ ਚੀਜ਼ ਹੈਗੀ ਆ ਤੇ ਤੁਹਾਨੂੰ ਉਹ ਚੈੱਕ ਹੋਣਾ ਚਾਹੀਦਾ। ਹੁਣ ਗੱਡੀ ਲੈਂਦੇ ਆ, ਗੱਡੀ ਤੁਸੀਂ ਚਲਾਉਂਦੇ ਆ ਤੇ 18 ਸਾਲ ਤੋਂ ਉੱਤੇ ਅਗਲੇ ਤੁਹਾਡਾ ਡਰਾਈਵਿੰਗ ਟੈਸਟ ਲੈ ਕੇ ਲਾਇਸੈਂਸ ਬਣਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਉਹ ਚਲਾਉਣ ਦਿੱਤੀ ਜਾਂਦੀ ਹੈ। ਸੋ ਕੁਛ ਨਾ ਕੁਛ ਇੱਦਾਂ ਦਾ ਸਿਸਟਮ ਇਹਦੇ ਵਿੱਚ ਆਉਣ ਦੀ ਹੈਗੀ ਆ, ਗੁੰਜਾਇਸ਼ ਇਸ ਦੇ ਵਿੱਚ ਜ਼ਰੂਰ ਹੈਗੀ ਆ ਵੀ ਉਹ ਜਿਹੇ ਸ਼ਦਾਈ ਬੰਦਿਆਂ ਦੇ ਕੋਲ ਨਾ ਜਾਵੇ ਜਿਹੜੇ ਆਪਣੇ ਲਈ ਤੇ ਦੂਜਿਆਂ ਦੇ ਲਈ ਜਿਹੜਾ ਖਾਸ ਕਰਕੇ ਖਤਰਾ ਜਿਹੜਾ ਉਹ ਬਣਦੇ ਨੇ। ਸੋ
ਅਜੇ ਬਹੁਤ ਸਾਰੀਆਂ ਪੈਨਲਟੀਜ਼, ਬਹੁਤ ਸਾਰੀਆਂ ਜਿਹੜੀਆਂ ਰੋਕਾਂ ਹੈਗੀਆਂ ਵੀ ਕੌਣ ਗਨ ਖਰੀਦ ਸਕਦਾ ਹੈ, ਕੌਣ ਨਹੀਂ ਖਰੀਦ ਸਕਦਾ, ਪਰ ਉਸ ਦੇ ਬਾਵਜੂਦ ਥੀਸ ਪੀਪਲ ਫਾਲ ਬਿਟਵੀਨ ਦਾ ਕ੍ਰੈਕਸ, ਤੇ ਇਹਨਾਂ ਦੇ ਕੋਲ ਇਦਾਂ ਦੀਆਂ ਗਨਸ ਜਿਹੜੀਆਂ ਉਹ ਪਹੁੰਚਦੀਆਂ ਨੇ, ਤੇ ਉਹਦੇ ਕਰਕੇ ਫਿਰ ਸਾਰਿਆਂ ਨੂੰ ਹੀ ਜਿਹੜਾ ਸਖਤੇ ਦੇ ਵਿੱਚ ਲਿਆ ਜਾਂਦਾ ਹੈ, ਸਾਰਿਆਂ ਨੂੰ ਇੱਕੋ ਹੀ ਰੱਸੇ ਜਿਹੜਾ ਉਹ ਬੰਨ੍ਹ ਲਿਆ ਜਾਂਦਾ ਹੈ। ਕਿਉਂਕਿ ਨਾਲ ਦੇ ਨਾਲ ਲੋਕਾਂ ਨੂੰ ਉਹ ਵੀ ਦੇਖਣ ਦੀ ਜ਼ਰੂਰਤ ਹੈ, ਬਹੁਤ ਵਾਰੀ ਜਿਹੜੇ ਕਈ ਥਾਵਾਂ ਦੇ ਉੱਤੇ ਗਨ ਦੇ ਕਰਕੇ ਲੋਕਾਂ ਦੀ ਜਾਨ ਬਚਦੀ ਵੀ ਆ, ਉਹ ਆਪਣੇ ਬਿਜ਼ਨੈਸਿਸ ਨੂੰ ਵੀ ਜਿਹੜਾ ਉਹ ਬਚਾ ਲੈਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ। ਹੁਣ ਜੇ ਤੁਸੀਂ ਕਹੋ ਨਾ ਵੀ 100% ਇੱਥੇ ਬੈਨ ਹੋ ਜਾਊਗਾ, ਉਹ ਕਰ ਦੋਗੇ, ਉਹ ਚੀਜ਼ ਤਾਂ ਨਹੀਂ ਜਿਹੜੀ ਇਹ ਹੋਣ ਵਾਲੀ, ਕਿਉਂਕਿ ਆਪਣੇ ਅਧਿਕਾਰਾਂ ਦੇ ਵਿੱਚ ਆ। ਪਰ ਜਦੋਂ ਕੱਲ ਸਟੀਵਨ ਕਰ ਬੋਲ ਰਹੇ ਸੀ, ਉਹ ਕਹਿੰਦੇ ਸੀ ਵੀ 90% ਅਮੈਰੀਕਨਸ ਇਹ ਮੰਨਦੇ ਨੇ ਵੀ ਜਿਹੜਾ ਯੂਨੀਵਰਸਲ ਬੈਕਗਰਾਊਂਡ ਚੈੱਕ ਹੋਣਾ ਚਾਹੀਦਾ ਆ। ਤੇ ਉਸੇ ਦੌਰਾਨ ਹੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ 50 ਸੈਨੇਟਰਸ ਆ, ਉਹਨਾਂ ਨੇ ਸਾਰੇ ਮੁਲਕ ਨੂੰ ਇੱਕ ਹਿਸਾਬ ਦੇ ਨਾਲ ਅਗਵਾ ਕਰਕੇ ਰੱਖਿਆ ਹੈਗਾ ਆ ਵੀ ਉਹ ਇਸ ਬਿੱਲ ਨੂੰ, ਬੈਕਗਰਾਊਂਡ ਚੈੱਕ ਸਿਸਟਮ ਨੂੰ ਅੱਗੇ ਜਿਹੜਾ ਆ ਉਹ ਨਹੀਂ ਲਿਆਉਣ ਦੇਣਾ ਚਾਹੁੰਦੇ। ਸੋ ਇਨਸਟੈਂਟ ਬੈਕਗਰਾਊਂਡ ਚੈੱਕ ਸਿਸਟਮ ਗਨ ਬਾਇਰਸ ਨੂੰ ਫਲੈਗ ਕਰ ਸਕਦਾ ਆ, ਵੇਟਿੰਗ ਪੀਰੀਅਡ ਆ, ਹੋਰ ਕਈ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਆ। ਸੋ ਦੇਖੋ ਕੀ ਬਣਦਾ ਆ। ਪਰ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ, ਗੱਲਾਂ ਹੋਣੀਆਂ, ਗੱਲਾਂ ਹੋਣ ਤੋਂ ਬਾਅਦ ਦੇ ਵਿੱਚ ਫਿਰ ਅਗਲੀ ਮਾਸ ਸ਼ੂਟਿੰਗ ਦੇ ਇੰਤਜ਼ਾਰ 'ਚ ਆਪਾਂ ਬੈਠੇ ਰਹਿਣਾ।